पानी साडा तै इंडिया करदा कि किनू देना ते दसो ये गुलामी नहीं अत्याचार साडा लुटिया जांदा पहचान साडी दे गई संविधान तौर दे उत्ते ते दसो ये गुलामी नहीं। पंजाब इज नॉट इंडिया, पंजाब इंडिया नहीं आ। ਅਸੀਂ ਪੰਜਾਬੀ ਆ, ਅਸੀਂ ਸਿੱਖ ਆ, ਅਸੀਂ ਖਾਲਿਸਤਾਨੀ ਆ ਤੇ ਅਸੀਂ ਰਹਿਣਾ ਖਾਲਿਸਤਾਨੀ ਜਦੋਂ ਤੱਕ ਖਾਲਿਸਤਾਨ ਲੈ ਨਹੀਂ ਆਏ। ਅੱਜ ਦੋ ਮਸਲਿਆਂ ਨੂੰ ਲੈ ਕੇ ਅਸੀਂ ਇੱਥੇ ਇਕੱਠੇ ਹੋਏ ਆ। ਪਹਿਲਾ ਨਵੰਬਰ 1984 ਦਾ ਸਿੱਖ ਕਤਲੇਆਮ ਤੇ ਦੂਸਰਾ ਪੰਜਾਬ ਦੇ ਇਹ ਦੋਵੇਂ ਇੱਕੋ ਦਿਨ ਤੋਂ ਗਏ ਜਿੱਥੇ 1966 ਦੇ ਵਿੱਚ ਪੰਜਾਬ ਦੇ ਹੱਕ ਖੋਲੇ ਉੱਥੇ ਹੀ ਇਸੇ ਦਿਨ ਨੂੰ ਵਾਧਾ 1984 ਦੇ ਵਿੱਚ ਸਾਡਾ ਕਤਲੇਆਮ ਕੀਤਾ ਗਿਆ। ਕਈ ਮੇਰੇ ਵੀਰ ਕਈ ਸਿੱਖ ਭਰਾ ਤੇ ਪੰਜਾਬੀ ਸਾਰੇ ਦੇ ਸਾਰੇ ਪਤਾ ਕੀ ਕਹਿੰਦੇ ਆ ਜਦੋਂ ਤੱਕ ਗੱਲ ਆਉਂਦੀ ਅੰਗਰੇਜ਼ਾਂ ਦੀ ਤੇ ਇੰਡੀਆ ਦੀ ਇੱਕ ਸ਼ਬਦ ਵਰਤਦੇ ਆ ਕਹਿੰਦੇ ਜੀ ਇੰਡੀਆ ਅੰਗਰੇਜ਼ਾਂ ਦਾ ਗੁਲਾਮ ਹੀ ਜਦੋਂ ਗੁਲਾਮ ਜਵਾਬ ਦੇਣਗੇ ਵੀ ਇੰਡੀਆ ਦੇ ਵਿੱਚ ਅਫਸਰ ਉਹਨਾਂ ਦੇ ਹੀ ਥੱਲੇ ਕੰਮ ਕਰਨ ਵਾਲੇ ਇੰਡੀਆ ਲਿਆਉਂਦੇ ਕਹਿੰਦੇ ਜੀ ਜ਼ਮੀਨਾਂ ਸਾਡੀਆਂ ਹੀ ਤੇ ਫਸਲ ਕਿਹੜੀ ਉਗਾਉਣੀ ਉਹ ਅੰਗਰੇਜ਼ ਤੈਅ ਕਰਦੇ ਕਹਿੰਦੇ ਹੱਕ ਸਾਡੇ ਸੀ ਤੇ ਦਬਲ ਕੇ ਅੰਗਰੇਜ਼ ਬੈਠਾ ਸੀ ਕਹਿੰਦੇ ਬੋਲੀ ਸਾਡੀ ਸੀ ਤੇ ਦਫ਼ਤਰਾਂ ਦੇ ਵਿੱਚ ਅੰਗਰੇਜ਼ੀ ਕੋਟਾਂ ਦੇ ਵਿੱਚ ਅੰਗਰੇਜ਼ੀ ਚੱਲਦੀ ਸੀ ਤੇ ਜਿੱਥੇ ਕੋਈ ਹੱਕਾਂ ਦੀ ਗੱਲ ਕਰਦਾ ਸੀ ਕਹਿੰਦੇ ਉੱਥੇ ਗੋਲੀਆਂ ਮਾਰਦੇ ਸੀ ਡਾਂਗਾਂ ਫੇਰਦੇ ਸੀ ਤੇ ਜਦੋਂ ਮੈਂ ਕਿਹਾ ਵੀ ਜੇ ਇਹੋ ਹੁਣ ਪੰਜਾਬ ਦਾ ਢਾ ਕੇ ਵੇਖੋ ਪਾਣੀ ਕਿਹਦਾ ਆ ਦੱਸੋ ਪੰਜਾਬ ਦਾ ਉਹਦਾ ਹੱਕ ਤੇ ਉਹਦੇ ਨੀਅਤ ਕੌਣ ਤੈਅ ਕਰਦਾ ਤੁਸੀਂ ਦੱਸੋ ਇੰਡੀਆ ਤੈਅ ਕਰਦਾ ਨਾ ਪਾਣੀ ਸਾਡਾ ਤੈਅ ਇੰਡੀਆ ਕਰਦਾ ਕਿ ਕਿਹਨੂੰ ਦੇਣਾ ਤੇ ਦੱਸੋ ਇਹ ਗੁਲਾਮੀ ਨਹੀਂ ਬੋਲੀ ਸਾਡੀ ਪੰਜਾਬੀ ਤੇ ਸਾਡੇ ਸਕੂਲਾਂ ਦੀ ਟੋਪੀ ਜਾਂਦੀ ਬੋਲਣ ਤੇ ਫਾਈਨ ਲੱਗਦੇ ਆ ਤੇ ਦੱਸੋ ਇਹ ਗੁਲਾਮੀ ਨਹੀਂ ਸੱਭਿਆਚਾਰ ਸਾਡਾ ਲੁੱਟਿਆ ਜਾਂਦਾ ਪਹਿਚਾਨ ਸਾਡੀ ਦੇ ਗਈ ਸੰਵਿਧਾਨ ਤੌਰ ਦੇ ਉੱਤੇ ਤੇ ਦੱਸੋ ਇਹ ਗੁਲਾਮੀ ਨਹੀਂ ਉਹ ਫਸਲਾਂ ਜ਼ਮੀਨਾਂ ਸਾਡੀਆਂ ਤੇ ਇੰਡੀਆ ਸਾਡੇ ਕੋਲ ਫਸਲ ਉਹਦੇ ਵਿੱਚ ਕਿਹੜੀ ਲਵਾਉਂਦਾ ਝੋਨਾ ਚੌਲ ਜਿਹੜੇ ਖਾਂਦੇ ਯੂਪੀ ਬਿਹਾਰ ਵਾਲੇ ਪੰਜਾਬ ਵਾਲੇ ਤੇ ਬਹੁਤ ਘੱਟ ਖਾਂਦੇ ਆ ਤੇ ਦੱਸੋ ਸਾਡੀਆਂ ਜ਼ਮੀਨਾਂ 'ਚ ਫਸਲਾਂ ਇੰਡੀਆ ਕੋਈ ਹੋਰ ਵਜਾਉਣ ਡਿਆ ਇਹ ਗੁਲਾਮੀ ਨਹੀਂ ਗੀ। ਉਹ ਤੁਸੀਂ ਕਿੱਦਾਂ ਮੰਨਣਾ ਆ ਵੀ ਤੁਹਾਨੂੰ ਚੌਂਕ ਦੇ ਵਿੱਚ ਖੜੇ ਕਰਕੇ ਸੰਗਲਾਂ ਨਾਲ ਬੰਨ ਕੇ ਤੇ ਇੰਡੀਆ ਵਾਲੇ ਡਾਂਗਾਂ ਫੇਰਨ ਫੇਰ ਹੀ ਕਹੋਗੇ ਪੰਜਾਬ ਗੁਲਾਮ ਆ। ਜਦੋਂ ਤੇ ਇੰਡੀਆ ਅੰਗਰੇਜ਼ਾਂ ਦੀ ਗੱਲ ਆਉਂਦੀ ਉਦੋਂ ਗੁਲਾਮੀ ਚ ਹੀ ਇਕੱਲਾ ਪੈਂਦੇ ਹੋ, ਜਦੋਂ ਪੰਜਾਬ ਦੀ ਤੇ ਇੰਡੀਆ ਦੀ ਗੱਲ ਆਉਂਦੀ ਆ ਉਦੋਂ ਤੁਹਾਡੇ ਮੂੰਹ ਦੇ 'ਚ ਘੁੰਗਣੀਆਂ ਪੈ ਜਾਂਦੀਆਂ ਸਾਰਿਆਂ ਦੇ। ਅਸੀਂ ਇਹ ਕਹਿੰਦੇ ਆ ਕਿ ਪੰਜਾਬ ਨੂੰ ਇੰਡੀਆ ਇਸ ਟਾਈਮ ਇੱਕ ਕਲੋਨੀ ਦੇ ਤੌਰ ਤੇ ਯੂਜ਼ ਕਰਨ ਡਿਆ ਵਾ ਇੱਕ ਗੁਲਾਮਾਂ ਦੇ ਵਾਂਗੂ ਤੇ ਉਹਦੀਆਂ ਮੈਂ ਉਦਾਹਰਨਾਂ ਤੁਹਾਨੂੰ ਦੇ ਦਿਆਂ। ਹੋਰ ਕਲੋਨੀ ਕੀ ਹੁੰਦੀ ਮੈਨੂੰ ਦੱਸੋ ਵੀ ਜਿਹੜੀਆਂ ਸਾਡੀਆਂ ਚੀਜ਼ਾਂ ਉਹਨਾਂ ਸਾਰੀਆਂ ਦੇ ਉੱਤੇ ਦਿੱਲੀ ਦਾ ਇਸ ਟਾਈਮ ਤੇ ਜੇ ਇਹ ਮੈਂ ਤੁਹਾਨੂੰ ਉਹ ਬਣਾਇਆ ਜਿਹੜੇ ਸਿੱਧੇ ਸਿੱਧੇ ਨੇ ਆ ਇਹਦੀ ਤੁਸੀਂ ਅਗਲੀ ਮਿਸਾਲ ਵੇਖ ਲਓ ਕੱਲੇ ਸਾਡੇ ਪਾਣੀ ਨਹੀਂ ਖੋਏ ਸਾਡੇ ਚੰਡੀਗੜ੍ਹ ਨੂੰ ਖੋਲਿਆ ਚੰਡੀਗੜ੍ਹ ਪੰਜਾਬ ਦਾ ਹੀ ਨਾ ਉੱਥੇ ਹੱਕ ਕਿਹਦਾ ਇਸ ਟਾਈਮ ਕੇਂਦਰ ਦਾ ਦਿੱਲੀ ਦਾ ਇਹ ਗੁਲਾਮੀ ਨਹੀਂ ਤੇ ਹੋਰ ਕੀ ਆ ਉਹ ਇੱਥੋਂ ਲੈ ਕੇ ਸਾਡੇ ਪਾਣੀਆਂ ਤੋਂ ਸਾਡੀ ਬੋਲੀ ਤੋਂ ਸਾਡੇ ਸੱਭਿਆਚਾਰ ਤੋਂ ਲੈ ਕੇ ਇੱਥੋਂ ਤੱਕ ਕਿ ਸਾਡੀਆਂ ਧਾਰਮਿਕ ਸੰਸਥਾਵਾਂ ਦੇ ਵਿੱਚ ਵੀ ਸਿੱਧੇ ਜਾਂ ਅਸਿੱਧੇ ਦੇਖ ਜਾਂ ਅਦੇਖ ਰੂਪ ਦੇ ਵਿੱਚ ਇੰਡੀਆ ਦਾ ਕਬਜ਼ਾ ਇਹ ਮੈਂ ਦੋ ਸ਼ਬਦ ਵਰਤੇ ਦੇਖ ਤੇ ਅਦੇਖ ਪਾਣੀ ਸਾਡਾ ਲੁੱਟਿਆ ਜਾਣ ਡਿਆ ਦਿਖਦਾ ਹੈ ਸਾਰਿਆਂ ਨੂੰ ਲੈ ਕੇ ਖੋ ਕੇ ਚੰਡੀਗੜ੍ਹ ਸਾਡਾ ਖੋਲਿਆ ਸਾਨੂੰ ਦਿਖਣ ਡਿਆ ਸਾਰਿਆਂ ਨੂੰ ਸਾਡਾ ਖੋਲਿਆ ਆ ਸ਼੍ਰੋਮਣੀ ਕਮੇਟੀ ਵੇਖ ਲਓ ਤੁਸੀਂ ਇਹਦੇ ਉੱਤੇ ਜਿਹੜੇ ਚਿਹਰੇ ਬੈਠੇ ਨੇ ਉਹ ਸਿੱਖ ਹੀ ਲੱਗਦੇ ਨੇ ਦਿਖਦੇ ਨਹੀਂ ਨਾ ਇੰਡੀਆ ਵਾਲੇ ਪਰ ਉਹਨੂੰ ਚਲਾਉਂਦਾ ਕੌਣ ਆ ਇੰਡੀਆ ਦੀ ਪਾਰਲੀਮੈਂਟ ਉਹਦੇ 'ਚ ਕਿਹੜਾ ਕਾਨੂੰਨ ਬਣਨਾ ਕੌਣ ਤੈਅ ਕਰਦਾ ਇੰਡੀਆ ਦੀ ਪਾਰਲੀਮੈਂਟ ਸ਼੍ਰੋਮਣੀ ਕਮੇਟੀ ਦਾ ਨਵਾਂ ਇਜਲਾਸ ਹੁੰਦਾ ਕਿਹਦੇ ਸਾਈਨ ਨਾਲ ਚੱਲਦਾ ਡੀਸੀ ਦੇ ਨਾਲ ਇਹ ਅਦਿੱਖ ਹਰ ਚੀਜ਼ ਦੇ ਉੱਤੇ ਆ ਕੇ ਸਾਡੇ ਦਿੱਲੀ ਬੈਠੀ ਆ ਹਰ ਚੀਜ਼ ਦੇ ਉੱਤੇ ਕਬਜ਼ਾ ਜਿਹੜਾ ਇਸ ਟਾਈਮ ਇੰਡੀਆ ਕਰੀ ਬੈਠਾ ਆ ਸਾਨੂੰ ਇਹਦਾ ਕਬਜ਼ਾ ਬਿਲਕੁਲ ਸਵੀਕਾਰ ਨਹੀਂ ਅਸੀਂ ਨਾ ਤੇ ਪਾਣੀ ਦੇਣੇ ਆ ਨਾ ਆਪਣੇ ਇਲਾਕੇ ਦੇਣੇ ਆ ਤੇ ਆਪਣੇ ਪਾਣੀਆਂ ਦੇ ਹੱਕ ਲਈ ਆਪਣੇ ਇਲਾਕਿਆਂ ਦੇ ਲਈ ਆਪਣੀਆਂ ਧਾਰਮਿਕ ਸੰਸਥਾਵਾਂ ਦੇ ਲਈ ਆਪਣੀ ਪਹਿਚਾਣ ਦੇ ਲਈ ਅਸੀਂ ਸਾਰੇ ਸੜਕਾਂ ਤੇ ਉਤਰੇ ਔਰ ਸਾਡੀ ਸਿਰਫ ਇੱਕ ਹੀ ਆਵਾਜ਼ ਆ ਕਿ ਪੰਜਾਬ ਬਣੇਗਾ। ਸਾਨੂੰ ਕਹਿੰਦੇ ਜੀ ਤੁਹਾਡੇ ਮਾਰਚਾਂ ਜਾ ਕੇ ਕੀ ਮੈਸੇਜ ਲੈ ਕੇ ਜਾਈਏ ਇੱਕ ਮੈਸੇਜ ਲੈ ਜਾਓ ਅੱਜ ਮੇਰੀ ਛਾਤੀ ਤੇ ਲਿਖਿਆ ਪੰਜਾਬ ਇਜ਼ ਨੋਟ ਇੰਡੀਆ ਪੰਜਾਬ ਇੰਡੀਆ ਨਹੀਂ ਅਸੀਂ ਨਾ ਇੰਡੀਅਨ ਹਾਂ ਤੇ ਨਾ ਬਣਨਾ ਆ ਇਹ ਸਟicker ਆਪਣੀਆਂ ਗੱਡੀਆਂ ਤੇ ਲਾ ਲਓ
ਦੇ ਉੱਤੇ ਲਿਖ ਦਿਓ ਜਾ ਕੇ ਕਿ ਪੰਜਾਬ ਇਜ਼ ਨਾਟ ਇੰਡੀਆ, ਪੰਜਾਬ ਇੰਡੀਆ ਨਹੀਂ ਆ। ਬਸ ਇਹੋ ਹੀ ਸਾਡਾ ਮੈਸੇਜ ਹੈ ਇਸ ਮਾਰਚ ਦੇ ਰਾਹੀਂ। ਤੇ ਅਸੀਂ ਸਾਡਾ ਮੈਸੇਜ ਸਾਫ਼ ਹੈ ਕਿ ਅਸੀਂ ਪੰਜਾਬੀ ਆ, ਅਸੀਂ ਸਿੱਖ ਆ, ਅਸੀਂ ਖਾਲਿਸਤਾਨੀ ਆ ਤੇ ਅਸੀਂ ਰਹਿਣਾ ਹੈ ਖਾਲਿਸਤਾਨੀ ਜਦੋਂ ਤੱਕ ਖਾਲਿਸਤਾਨ ਲੈ ਨਹੀਂ ਲੈਂਦੇ। ਸਾਡੀਆਂ ਇੱਥੇ ਪੀੜ੍ਹੀਆਂ ਖਲੋਤੀਆਂ ਨੇ ਦੋ ਤਿੰਨ। ਆ ਭਾਈ ਚੀਮਾ ਸਾਹਿਬ ਖਲੋਤੇ ਨੇ 70-80 ਸਾਲ ਤੋਂ ਵੱਧ ਉਮਰ ਹੋ ਗਈ, ਚਿੱਟੀਆਂ ਦਾੜੀਆਂ ਨੇ। ਖੰਡੂਰ ਸਾਹਿਬ ਖਲੋਤੇ ਨੇ, ਭਾਜੀ ਕੰਵਰਪਾਲ ਨੇ, ਸਾਰੀਆਂ ਉਮਰਾਂ ਰੱਖੀਆਂ। ਅਗਲੀ ਪੀੜ੍ਹੀ ਸਾਡੀ ਆ, ਕਾਲੀਆਂ ਦਾੜੀਆਂ ਵਾਲਿਆਂ ਨੇ। ਤੇ ਜੇ ਇਹਨਾਂ ਨੂੰ ਅਜੇ ਖਾਲਿਸਤਾਨ ਨਹੀਂ ਨਾ ਮਿਲਿਆ ਤੇ ਝੰਡਾ ਹੁਣ ਸਾਡੇ ਮੋਢਿਆਂ ਤੇ ਜੇ ਸਾਨੂੰ ਨਾ ਮਿਲਿਆ ਤੇ ਆ ਮੇਰਾ ਇੱਕ ਛੋਟਾ ਜਿਹਾ ਵਿਚਾਰਾ ਬੱਚਾ ਖਲੋਤਾ, ਅਗਲੀ ਜ਼ਿੰਮੇਵਾਰੀ ਇਹਨਾਂ ਤੇ। ਜੇ ਇਹਨਾਂ ਦੀ ਤਕਦੀਰ ਚ ਨਾ ਖਾਲਿਸਤਾਨ ਲਿਖਿਆ ਹੋਇਆ ਤੇ ਆਜ਼ਾਦੀ ਲਿਖੀ ਹੋਈ ਤੇ ਇਹਨਾਂ ਦੀ ਅਗਲੀ ਪੀੜ੍ਹੀ ਲਊਗੀ। ਪਰ ਸ਼ਹੀਦਾਂ ਦਾ ਡੁੱਲਿਆ ਖੂਨ ਅਜ਼ਾਈ ਨਹੀਂ ਜੇ ਜਾਣਾ। ਪੰਜਾਬ ਨੇ ਇੱਕ ਦਿਨ ਖਾਲਿਸਤਾਨ ਬਣਨਾ ਆ ਤੇ ਉਹਦੇ ਲਈ ਅਸੀਂ ਲੜਨਾ ਆ ਤੇ ਮਰਨਾ ਆ। ਪੰਜਾਬ ਦੀ ਤਕਦੀਰ ਵੇਖੋ ਇਸ ਟਾਈਮ ਕਿੱਥੇ ਆ ਗਈ ਆ। ਸਾਡੇ ਲੋਕ ਸੋਚਣ ਅੱਜ ਜਦੋਂ ਤੱਕ ਇਹੋ ਜਿਹੇ ਐਕਟਰਾਂ ਨੂੰ ਤੇ ਇਹੋ ਜਿਹੇ ਸਟੇਜ ਤੇ ਡਰਾਮੇ ਕਰਨ ਵਾਲਿਆਂ ਨੂੰ ਆਪਣੀ ਰਾਜਨੀਤਿਕ ਸੱਤਾ ਦੋਗੇ ਨਾ ਤੇ ਭਗਵੰਤ ਮਾਨ ਨਾਲ ਵੇਖ ਲਓ ਇਹਨੇ ਕੀ ਕੀਤਾ। ਸਾਡੇ ਅਹਿਮ ਇਸ਼ੂ ਦੇ ਉੱਤੇ ਇੱਕ ਰੰਗਮੰਚ ਸਜਾ ਕੇ ਬਹਿ ਗਿਆ ਜੀ ਲੁਧਿਆਣੇ ਤੇ ਇਕੱਠੇ ਕਿਹਨਾਂ ਨੂੰ ਕਰਨ ਡਿਆ? ਜਿਨ੍ਹਾਂ ਨੇ ਪਾਣੀ ਲੁੱਟਿਆ ਤੇ ਜਿਹੜੇ ਲੁਟਾ ਰਹੇ ਆ ਉਹਨਾਂ ਨੂੰ ਕਹਿੰਦਾ ਜੀ ਆਜੋ ਪਾਣੀਆਂ ਤੇ ਗੱਲ ਕਰੀਏ। ਉਹ ਜੇ ਪਾਣੀਆਂ ਨੂੰ ਕਿਸੇ ਨੇ ਅੱਜ ਤੱਕ ਡੱਕਿਆ ਆ ਲੁੱਟਣੋਂ ਤੇ ਉਹ ਖਾਲਿਸਤਾਨੀਆਂ ਨੇ ਡੱਕਿਆ ਆ, ਉਹ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਗੋਲੀ ਨੇ ਡੱਕਿਆ ਆ। ਤੇ ਸੁਣ ਭਗਵੰਤ ਮਾਨ ਤੇ ਸੁਣੇ ਦਿੱਲੀ, ਅਸੀਂ ਸਾਰੇ ਜਟਾਣੇ ਆ। ਜੇ ਤੂੰ SYL ਚ ਕੋਈ ਟੱਪ ਲਾਉਣ ਦੀ ਕੋਸ਼ਿਸ਼ ਕੀਤੀ ਤੇ ਉਦੋਂ ਪਹਿਲਾਂ ਉਹ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਫੋਟੋ ਸਾਹਮਣੇ ਰੱਖ ਲਈ। ਅਸੀਂ ਹਾਂ ਸਾਰੇ ਜਟਾਣੇ, ਮੈਂ ਵੀ ਜਟਾਣਾ, ਇਹ ਵੀ ਜਟਾਣਾ ਤੇ ਇਹ ਵੀ ਜਟਾਣਾ ਤੇ ਤੈਨੂੰ ਅਲੱਗ-ਅਲੱਗ ਰੂਪਾਂ ਟੱਕਰਾਂਗੇ ਜ਼ਰੂਰ। ਸਾਡੇ ਸਾਰੇ ਮਸਲਿਆਂ ਦਾ ਹੱਲ, ਚਾਹੇ ਤੁਸੀਂ ਪਾਣੀ, ਚਾਹੇ ਬੋਲੀ, ਚਾਹੇ ਸਾਡੇ ਇਲਾਕੇ, ਚਾਹੇ ਸਾਡਾ ਸੱਭਿਆਚਾਰ, ਚਾਹੇ ਕੋਈ ਮਸਲਾ ਲੈ ਲਓ ਪੰਜਾਬ ਦਾ, ਭਰਾਵੋ ਇਹਦਾ ਇੱਕੋ ਹੱਲ ਜੇ ਪੰਜਾਬ ਦੀ ਆਜ਼ਾਦੀ। ਇਹਦੋਂ ਉਰੇ ਜਿੰਨੀਆਂ ਮਰਜ਼ੀ ਟੱਕਰਾਂ ਖਾਈ ਜਾਓ ਉਹਦੇ ਨਾਲ ਸਾਡਾ ਕੋਈ ਹੱਲ ਨਹੀਂ ਹੋਣਾ। ਤੇ ਅੱਜ ਜਿਹੜੇ ਮੇਰੇ ਵੀਰ ਭਰਾ ਆਪਾਂ ਆਪਣੇ ਬਿਜ਼ਨਸ ਦੇ ਵਿੱਚ ਮਸ਼ਰੂਫ ਆ, ਤੁਸੀਂ ਕਰੋ ਆਪਣੇ ਬਿਜ਼ਨਸ, ਕਮਾਓ ਨਿੱਤ ਦੇ ਪੈਸੇ। ਪਰ ਇੱਕ ਵਾਰੀ ਸੋਚੋ ਤੇ ਸਹੀ, ਜਿਹੜਾ GST ਭਰਨ ਦੇ ਜੇ ਜਾਣ ਕਿਨੂੰ ਡਿਆ ਆ, ਉਹ ਪੰਜਾਬ ਦਾ GST ਤੁਹਾਡੀਆਂ ਜੇਬਾਂ ਚੋਂ ਲੱਗਦਾ ਜਾ ਕੇ ਬੰਗਲੌਰ। ਤੇ ਦੱਸੋ ਪੰਜਾਬ ਦੀ ਤਰੱਕੀ ਕਿੱਥੋਂ ਆਊ? ਜੇ ਪੰਜਾਬ ਦੀ ਤਰੱਕੀ ਕਰਾਉਣੀ ਆ ਤੇ ਮੇਰੇ ਹਿੰਦੂ ਭਰਾਵੋ, ਮੇਰੇ ਮੁਸਲਮਾਨ ਭਰਾਵੋ, ਮੇਰੇ ਬੋਧੀ ਜੈਨੀ ਸਾਰੇ ਭਰਾਵੋ ਤੇ ਉਹ ਵੀ ਭਰਾ ਜਿਹੜੇ ਕਿਸੇ ਧਰਮ ਨੂੰ ਨਹੀਂ ਮੰਨਦੇ, ਮੇਰੇ ਕਾਮਰੇਡ ਭਰਾਵੋ, ਇੱਕ ਗੱਲ ਮੰਨ ਲਓ ਤੇ ਆਪਣੇ ਮਨ 'ਚ ਵਸਾ ਲਓ, ਪੰਜਾਬ ਸਾਡਾ ਆ, ਪੰਜਾਬ ਸਾਡੇ ਸਾਰਿਆਂ ਦਾ ਆ, ਪੰਜਾਬ ਪੰਜਾਬੀਆਂ ਦਾ ਆ। ਤੇ ਤੁਹਾਡੀਆਂ ਜੇਬਾਂ ਦੇ ਵਿੱਚੋਂ ਲੁੱਟਿਆ ਜਾ ਰਿਹਾ ਧਨ ਇੰਡੀਆ ਆਪਣੇ ਕੰਮਾਂ ਨਾਲ ਵਰਤਦਾ ਆ। ਜੇ ਉਹੀ ਅਸੀਂ GST ਆਪਣੇ ਲੋਕਾਂ 'ਚ ਵਰਤਾਂਗੇ ਨਾ ਤੇ ਤੁਸੀਂ ਵੇਖਿਓ ਇੰਡੀਆ ਨਾਲੋਂ ਕਿਤੇ ਸੋਹਣਾ, ਕਿਤੇ ਖੁਸ਼ਹਾਲ ਤੇ ਕਿਤੇ ਅਮੀਰ ਖਾਲਿਸਤਾਨ ਸੱਜਾਂਗੇ ਇਸ ਧਰਤੀ ਦੇ ਉੱਤੇ। ਪਰ ਤੁਸੀਂ ਕਹੋ ਤੇ ਸਹੀ ਇੱਕ ਆਵਾਜ਼ ਦੇ ਵਿੱਚ, ਪਾਣੀ ਇਕੱਲੇ ਸਿੱਖਾਂ ਦੇ ਨਹੀਂ ਲੁੱਟੇ ਜਾਂਦੇ, ਪਹਿਚਾਣ ਇਕੱਲੀ ਸਿੱਖਾਂ ਦੀ ਨਹੀਂ ਖੋਈ ਇਹਨਾਂ ਨੇ। ਉਹ ਬੱਚੇ ਨਸ਼ਿਆਂ ਨਾਲ ਇਕੱਲੇ ਸਿੱਖਾਂ ਦੇ ਨਹੀਂ ਮਰਦੇ, ਅੱਗੇ ਤੇ ਬਾਹਰ ਵੀ ਇਕੱਲੇ ਸਿੱਖ ਜਾਂਦੇ ਸੀ। ਹੁਣ ਤੇ ਭਰਾਵਾ ਤੁਹਾਡੇ ਵੀ ਜਾਣ ਲੱਗ ਪਏ, ਦੁਕਾਨਾਂ ਛੱਡ ਕੇ ਵੀਜ਼ੇ ਲੈ ਕੇ ਕੈਨੇਡਾ ਜਾ ਕੇ ਦਿਹਾੜੀਆਂ ਕਰਦੇ ਆ। ਕੀ ਤੁਸੀਂ ਇਹੋ ਹਾਲ ਰੱਖਣਾ? ਅੱਜ ਇੱਥੇ ਯੂਪੀ ਬਿਹਾਰ ਤੋਂ ਆ ਕੇ ਬੰਦੇ ਇੱਥੇ ਕੋਠੀਆਂ ਪਾ ਸਕਦੇ ਆ, ਠੇਕੇਦਾਰ ਬਣ ਸਕਦੇ ਆ। ਤੇ ਉਹਦਾ ਕਾਰਨ ਕੀ ਆ? ਉਹਦਾ ਸਿਰਫ ਇੱਕ ਕਾਰਨ ਆ ਕਿ ਇੰਡੀਆ ਨੰਗ ਹੋਇਆ ਬੈਠਾ ਆ, ਇਹਦੇ ਲੋਕ ਗਰੀਬੀ 'ਚ ਮਰਨ ਦੇ ਆ ਤੇ ਉਹ ਲੋਕ ਪੰਜਾਬ 'ਚ ਆ ਕੇ ਮਿਹਨਤ ਕਰਕੇ ਅਮੀਰ ਹੋਣਦੇ ਆ। ਤੁਸੀਂ ਇਹ ਤੋਂ ਅੰਦਾਜ਼ਾ ਲਾ ਲਓ ਵੀ ਅਸੀਂ ਅਮੀਰ ਆ ਕਿ ਗਰੀਬ ਆ, ਤੇ ਇਹ ਤੋਂ ਅੰਦਾਜ਼ਾ ਲਾ ਲਓ ਕਿ ਖਾਲਿਸਤਾਨ ਖੁਸ਼ਹਾਲ ਹੋਊਗਾ ਕਿ ਬਰਬਾਦ ਹੋਊਗਾ। ਜੇ ਇੰਡੀਆ ਦੇ ਲੋਕ ਸਾਰੇ ਇੰਡੀਆ 'ਚ ਆ ਕੇ ਪੰਜਾਬ ਵਿੱਚ ਨੌਕਰੀ ਕਰਨ ਦੇ, ਇਹਦਾ ਮਤਲਬ ਸਾਫ਼ ਆ ਕਿ ਪੰਜਾਬ ਇੰਡੀਆ ਨਾਲੋਂ ਕਿਤੇ ਖੁਸ਼ਹਾਲ ਆ। ਤੇ ਖੁਸ਼ਹਾਲ ਰਹੂਗਾ, ਇਹ ਤਾਂ ਰਹੂਗਾ ਜੇ ਅਸੀਂ ਆਪਸੀ ਏਕਤਾ ਰੱਖਾਂਗੇ। ਤੇ ਏਕਤਾ ਦਾ ਮਤਲਬ ਆ ਸਾਰੇ ਪੰਜਾਬੀ ਬਾਂਹ ਫੜੀ ਕਰਕੇ ਸਿਰਫ ਇੱਕੋ ਨਾਰਾ ਲਾਉਣ, ਪੰਜਾਬ ਬਣੇਗਾ, ਪੰਜਾਬ ਬਣੇਗਾ, ਪੰਜਾਬ ਦੇ ਸਾਰੇ ਮਸਲਿਆਂ ਦਾ ਇੱਕੋ ਹੱਲ। ਸੋ ਖਾਲਿਸਤਾਨ ਤੋਂ ਬਿਨਾਂ, ਆਜ਼ਾਦੀ ਤੋਂ ਬਿਨਾਂ ਸਾਡਾ ਕੋਈ ਹੱਲ ਨਹੀਂ। ਸੋ ਉਸੇ ਰਾਹ ਤੁਰੋ। ਆ ਭਾਈ ਬਲਵਿੰਦਰ ਸਿੰਘ ਜਟਾਣਾ, ਆ ਰੋਂਦੀਆਂ ਬੀਬੀਆਂ ਤੇ ਸਾਰੇ ਸ਼ਹੀਦਾਂ ਨੂੰ ਇੱਕ ਵਾਰੀ ਆਪਣੀਆਂ ਅੱਖਾਂ ਦੇ ਸਾਹਮਣੇ ਲੈ ਆਓ ਤੇ ਫਿਰ ਮੈਨੂੰ ਦੱਸੋ ਕਿ ਇਹਨਾਂ ਦੀਆਂ ਸ਼ਹਾਦਤਾਂ ਨੂੰ
ਬੇਨਤੀ ਕਰਕੇ ਆਪਣੇ ਘਰਾਂ ਦੇ ਵਿੱਚ ਬਹਿ ਕੇ ਐਸ਼ ਦੀ ਜ਼ਿੰਦਗੀ ਜਿਉਣੀ ਆ ਕਿ ਸੜਕਾਂ ਦੇ ਉੱਤੇ ਉਤਰ ਕੇ ਸੰਘਰਸ਼ ਕਰਕੇ ਇੱਕ ਵਾਰੀ ਖੂਨ ਡੋਲ ਕੇ ਤੇ ਆਪਣੀ ਆਜ਼ਾਦੀ ਦਾ ਇੱਕ ਸਦਾ ਲਈ ਖੁਸ਼ਹਾਲ ਰਹਿਣਾ। ਇਸ ਗੱਲ ਦਾ ਸਮਝੋ। ਸੋ ਮੈਂ ਆਪਣੀ ਗੱਲ ਜਿਹੜੀ ਇੱਥੇ ਨਿਬੇੜਾ, ਅਸੀਂ ਨਹੀਂ ਚਾਹੁੰਦੇ ਇੱਥੇ ਕਈ ਸਾਡੇ ਲੋਕਾਂ ਦੇ ਭੁਲੇਖੇ ਪਾਏ ਆ ਇੰਡੀਆ ਨੇ, ਕਹਿੰਦਾ ਜੀ ਖਾਲਿਸਤਾਨ ਬਣੂਗਾ ਨਾ ਤੇ ਇੱਥੇ ਤੇ ਖੂਨ ਹੀ ਖੂਨ ਡੁੱਲਣਾ ਹੈ ਕਿ ਇਹਨਾਂ ਨੇ ਹਿੰਦੂ ਚੁੱਕ ਕੇ ਸਾਰੇ ਵਾਢੀ ਦੇਣੇ ਆ, ਇਹਨਾਂ ਨੇ ਇਕੱਲੇ ਸਿੱਖ ਹੀ ਵਸਾਉਣੇ ਇੱਥੇ। ਇਹ ਸਭ ਤੋਂ ਨਖੇਤ ਤੇ ਸਭ ਤੋਂ ਮਾੜਾ ਝੂਠ ਇੰਡੀਆ ਨੇ ਬੋਲਿਆ ਜੇ ਭਰਾਵਾ ਤੁਹਾਡੇ ਨਾਲ। ਇੱਥੇ ਰਹਿਣਾ ਆ, ਇੱਥੇ ਇਕੱਠੇ ਰਹਿਣਾ ਆ, ਪੰਜਾਬ ਸਾਡਾ ਸਾਰਿਆਂ ਦਾ ਆ, ਮੁਲਕ ਸਾਡਾ ਸਾਰਿਆਂ ਦਾ ਬਣਨਾ ਆ। ਇੰਡੀਆ ਦੇ ਝੂਠ ਦੇ ਵਿੱਚੋਂ ਬਾਹਰ ਨਿਕਲੋ ਔਰ ਇੰਡੀਆ ਦਾ ਝੂਠ ਜਿਹੜਾ ਆ ਉਹਨੂੰ ਆਪਣੇ ਮਨਾਂ ਚੋਂ ਕੱਢੋ ਤੇ ਆਪਣੇ ਮਨਾਂ ਨੂੰ ਸਾਫ਼ ਕਰੋ।